पंजाबी रेडियो जो वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਕੀ ਕਹਿੰਦੇ ਨੇ ਲੀਡਰ। ਖਬਰਾਂ ਵੱਲ ਚੱਲਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com। 10% ਆਫ ਲੈਣ ਲਈ ਤੁਸੀਂ ਕੋਡ ਵਰਤ ਸਕਦੇ ਹੋ 1313। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ ਫੋਲਰ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਲੱਖਣ ਸਿੰਘ ਜੀ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੀ। ਪਹਿਲਾਂ ਤੇ ਕਾਂਗਰਸ ਦੇ ਨਾਂ ਤੇ ਸਾਰਿਆਂ ਨੇ ਮੋਹਰ ਲਾਈ। ਇਹਦੀ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸੀਗੀ ਜੀ, ਇਹਦੇ ਵਿੱਚ ਪਾਰਟੀ ਨੇ ਪ੍ਰਧਾਨ ਰਾਹੁਲ ਗਾਂਧੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਟੱਕਰੇ ਦੇ ਵਾਸਤੇ ਜਿਹੜੀਆਂ ਬਾਕੀ ਹੋਰ ਧਿਰਾਂ ਨੇ ਉਹਦੇ ਨਾਲ ਗੱਠਜੋੜ ਕਰਨ ਦਾ ਅਧਿਕਾਰ ਦਿੱਤਾ। ਇਹਦੇ ਨਾਲ ਹੀ ਕਾਂਗਰਸ ਨੇ ਕਿਹਾ ਕਿ ਰਾਹੁਲ ਗਾਂਧੀ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਚਿਹਰਾ ਹੋਊਗਾ, ਭਾਵ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਾਸਤੇ ਪਾਰਟੀ ਜਿਹੜੀ ਹੈ ਉਹਨੂੰ ਪ੍ਰਮੋਟ ਕਰੂਗੀ। ਜਿਹੜੀ ਕਾਂਗਰਸ ਵਰਕਿੰਗ ਕਮੇਟੀ ਸੀ ਇਹਦੇ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀਆਂ ਤੇ ਵੱਖ-ਵੱਖ ਰਾਜਾਂ ਦੇ ਕਾਂਗਰਸ ਵਿਧਾਨਕ ਪਾਰਟੀ ਦੇ ਮੈਂਬਰਾਂ ਦੀ 5 ਘੰਟੇ ਤੋਂ ਵੱਧ ਜਿਹੜੀ ਫੀਸ ਚੱਲੀ। ਇਹ ਮੀਟਿੰਗ ਦੇ ਵਿੱਚ ਫੈਸਲਾ ਲਿਆ। ਇਹ ਗੱਲ ਕਹੀ ਕਿ ਕੋਈ ਵੀ ਮਹਾ ਕੌਮੀ ਗੱਠਜੋੜ ਦੇ ਵਾਸਤੇ ਇੱਕ ਕਮੇਟੀ ਅਧਿਕਾਰਤ ਕਰਨ ਦਾ ਜਿਹੜਾ ਉਹ ਵੀ ਉਹਨੂੰ ਹੱਕ ਦਿੱਤਾ ਕਿ ਇਹ ਜਿਹੜੀ ਕਮੇਟੀ ਆ ਇਹਦੇ ਵਾਸਤੇ ਰਾਹੁਲ ਗਾਂਧੀ ਹੋਰੀ ਜਿਹੜੀਆਂ ਉਹ ਕੋਸ਼ਿਸ਼ਾਂ ਕਰਨ। ਰਾਹੁਲ ਗਾਂਧੀ ਨੇ ਇੱਕ ਟਵੀਟ ਦੇ ਵਿੱਚ ਕਿਹਾ ਕਿ ਫਰਾਂਸ ਦੇ ਨਾਲ ਹੋਏ ਵਿਵਾਦਤ ਜਿਹੜਾ ਰਾਫੇਲ ਜੈਟ ਸਮਝੌਤੇ ਦੇ ਪਿੱਛੇ ਯਕੀਨੀ ਤੌਰ ਦੇ ਉੱਤੇ ਕੋਈ ਜਿਹੜਾ ਉਹ ਘਪਲਾ ਹੈ। ਔਰ ਜਿਹੜੀ ਇਹ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੀਗੀ ਇਹਦੇ ਵਿੱਚ ਬਹੁਤੇ ਜਿਹੜੇ ਉਹ ਅਧਿਕਾਰ ਹੀ ਦਿੱਤੇ। ਹੁਣ ਤਾਂ ਬਹੁਤ ਵੱਡਾ ਕੁਛ ਜਿਹੜਾ ਉਹ ਸਾਹਮਣੇ ਨਹੀਂ ਆਇਆ। ਇਹ ਕਿਹਾ ਗਿਆ ਕਿ ਕੁਛ ਸਟ੍ਰੈਟਜੀ ਜਿਹੜੀ ਹੈ ਉਹ ਕਾਂਗਰਸ ਨੇ ਜ਼ਰੂਰ ਬਣਾਈ ਆ ਕਿ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਹੋਈ ਬਹਿਸ ਦੇ ਦੌਰਾਨ ਜਿਵੇਂ ਰਾਹੁਲ ਗਾਂਧੀ ਨੇ ਭਾਸ਼ਣ ਵਗੈਰਾ ਕੀਤਾ ਉਹਨੂੰ ਅੱਗੋਂ ਜਿਹੜਾ ਉਹ ਬਣਾਉਣਾ ਕਿਵੇਂ ਹੈ। ਹੁਣ ਇਸ ਵੇਲੇ ਜਿਹੜਾ ਉਹ ਸੈਸ਼ਨ ਚੱਲ ਰਿਹਾ ਔਰ 15 ਕੁ ਦਿਨ ਜਿਹੜੇ ਬਚੇ ਆ ਤੇ ਇਹਦੇ ਵਿੱਚ 68 ਬਿੱਲ ਨੇ ਬੜੇ ਅਹਿਮ ਜਿਹੜੇ ਕਿ ਪਾਸ ਹੋਣੇ ਨੇ। ਹੁਣ ਕਾਂਗਰਸ ਦੀ ਇਹਦੇ ਉੱਤੇ ਸਟ੍ਰੈਟਜੀ ਜਿਹੜੀ ਹੈ ਉਹ ਕੀ ਰਹੂਗੀ, ਕਿਉਂਕਿ ਕਾਂਗਰਸ ਬੇਸ਼ੱਕ ਇਹਨੂੰ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਦੇ ਉੱਤੇ ਮੰਨ ਰਹੀ ਆ ਕਿ ਜੋ ਰਾਹੁਲ ਗਾਂਧੀ ਦਾ ਭਾਸ਼ਣ ਸੀਗਾ, ਪਰ ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀਆਂ ਇਹਦੇ ਨਾਲ ਕੁਛ ਤੁਰੀਆਂ ਪਾਰਟੀਆਂ ਸੀਗੀਆਂ ਉਹਨਾਂ ਦਾ ਜਿਹੜਾ ਪਾਸੇ ਹਟ ਜਾਣਾ ਜਾਂ ਇੱਕ ਗੈਰ ਹਾਜ਼ਰ ਜਿਹੜਾ ਉਹ ਰਹਿ ਜਾਣਾ, ਉਹਨੇ ਵੀ ਕਈ ਜਿਹੜੇ ਸਵਾਲਾਂ ਨੂੰ ਜਨਮ ਦਿੱਤਾ ਕਿ ਕੀ ਇਹ ਜਿਹੜਾ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਾਂਗਰਸ ਦੇ ਵੱਲੋਂ, ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਉਹ ਕੱਚਾ ਸੀਗਾ, ਉਹਦੇ ਵਿੱਚੋਂ ਪੱਕਾ ਕੁਛ ਜਿਹੜਾ ਉਹ ਨਹੀਂ ਨਿਕਲਿਆ, ਤਾਂ ਹੀ ਕਰਕੇ ਕੁਛ ਪਾਰਟੀਆਂ ਜਿਹੜੀਆਂ ਸੀ ਉਹ ਪਾਸੇ ਹਟ ਗਈਆਂ ਜੀ। ਤੇ ਅੱਗੇ ਕਰਦੇ ਆ ਗੱਲ ਜੀ ਭੀੜ ਤੰਤਰ ਨੂੰ ਕਾਬੂ ਕਰਨ ਦੇ ਲਈ ਕਾਨੂੰਨ ਦੇ ਵਿੱਚ ਤਬਦੀਲੀ ਹੋਊਗੀ। ਜਿਹੜੀ ਭੀੜ ਤੰਤਰ ਦੇ ਬਾਰੇ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਹੈ ਜੀ ਉਹ ਕਾਫੀ ਸਖਤ ਹੈ। ਉਹਨੇ ਇਹ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਦੱਸੇ ਕਿ ਕੀ ਉਹਨੇ ਕਰ ਰਹੀ ਹੈ। ਔਰ ਇਹ ਕਿਹਾ ਕਿ ਭੀੜ ਤੰਤਰ ਨੂੰ ਕਾਬੂ ਕਰਨ ਦੇ ਵਾਸਤੇ ਸਖਤ ਕਾਨੂੰਨ ਦੀ ਜਿਹੜੀ ਉਹ ਜ਼ਰੂਰਤ ਹੈ। ਮੌਬ ਲਿੰਚ ਜਿਹੜੀ ਹੈ ਕਿਸੇ ਨੂੰ ਕੁੱਟ ਕੇ ਮਾਰ ਦੇਣਾ, ਇਹਦੇ ਵਾਸਤੇ ਜਿਹੜੀ IPC ਹੈ ਇੰਡੀਅਨ ਪੀਨਲ ਕੋਡ, ਇਹਦੇ ਵਿੱਚ ਸੋਧ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਜਿਹੜਾ ਉਹ ਕੀਤਾ ਜਾ ਰਿਹਾ ਕੇਂਦਰ ਦੀ ਸਰਕਾਰ ਦੇ ਵੱਲੋਂ। ਇਹ ਕਿਹਾ ਗਿਆ ਜੀ ਕਿ ਦੂਜੇ ਜਿਹੜਾ ਵਿਕਲਪ ਦੇ ਵਜੋਂ ਸਰਕਾਰ ਇੱਕ ਮਿਸਾਲੀ ਕਾਨੂੰਨ ਦਾ ਖਰੜਾ ਤਿਆਰ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ। ਰਾਜ ਸਰਕਾਰਾਂ ਜਿਹੜੀਆਂ ਨੇ ਉਹ ਮੌਬ ਲਿੰਚਿੰਗ ਦੀਆਂ ਘਟਨਾਵਾਂ ਭੀੜ ਤੰਤਰ ਜਿਹੜਾ ਇਹਨੂੰ ਰੋਕਣ ਦੇ ਵਾਸਤੇ ਇਸ ਖਰੜੇ ਨੂੰ ਅਪਣਾ ਸਕਦੀਆਂ ਨੇ। ਸਰਕਾਰੀ ਨੇ ਵੀ ਕਿਹਾ ਕਿ ਅਜੇ ਸਭ ਕੁਛ ਮੁੱਢਲੇ ਪੜਾਅ ਦੇ ਉੱਤੇ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਨੂੰ ਇਹਦੇ ਸੰਬੰਧੀ ਨਵਾਂ ਕਾਨੂੰਨ ਲਿਆਂਦੇ ਜਾਣ ਦੇ ਹੁਕਮਾਂ ਦੀ ਅਜੇ ਪਰਖ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਭਾਰਤੀ ਦੰਗਾਵਲੀ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਤਾਂ ਸਰਕਾਰ ਨੂੰ ਮੌਬ ਲਿੰਚਿੰਗ ਜਿਹੜੀ ਆ ਭੀੜ ਤੰਤਰ ਇਹਦੇ ਲਈ ਕੰਨਾਕਾਰਾ ਕਾਨੂੰਨ ਲਿਆਉਣ ਦੀ ਲੋੜ ਨਹੀਂ ਹੈ। ਖੁਦ ਨੂੰ ਬੇਕਸੂਰ ਸਾਬਤ ਕਰਨ ਦਾ ਭਾਰ ਮੁਲਜ਼ਮ ਦੇ ਉੱਤੇ ਪਾਇਆ ਜਾਂਦਾ ਹੈ ਤਾਂ CRPC ਦੀ ਭਾਰਤੀ ਐਵੀਡੈਂਸ ਜਿਹੜੀ ਐਕਟ ਹੈ ਉਹਦੇ ਵਿੱਚ ਵੀ ਕੁਝ ਸੋਧਾਂ ਕਰਨ ਦੀ ਲੋੜ ਪਊਗੀ।
ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਦੇ ਉੱਤੇ ਅਜੇ ਕੁਝ ਸਮਾਂ ਜਿਹੜਾ ਉਹ ਲੱਗ ਸਕਦਾ ਹੈ। ਸਰਕਾਰ ਨੂੰ ਅਫਵਾਹਾਂ ਜਿਨ੍ਹਾਂ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹਨੂੰ ਰੋਕਣ ਲਈ ਸੋਸ਼ਲ ਮੀਡੀਆ ਨਾਲ ਸੰਬੰਧਿਤ ਢਾਂਚੇ ਨੂੰ ਮਜ਼ਬੂਤ ਜਿਹੜਾ ਜੀ ਉਹ ਕਰਨਾ ਹੋਊਗਾ। ਸਰਕਾਰ ਇਹਦੇ ਵਾਸਤੇ ਜਿਹੜਾ ਜੀ ਉਹ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸੀ ਜਾਂਦੀ ਹੈ। ਖਾਸ ਤੌਰ ਦੇ ਉੱਤੇ WhatsApp ਦੇ ਦੁਆਲੇ ਜਿਵੇਂ ਜਿਹੜੀ ਜੀ ਉਹ ਸਰਕਾਰ ਹੋਈ ਆ, ਉਹਦੇ ਤੋਂ ਲੱਗਦਾ ਕਿ ਉਹਨੂੰ ਇਹਦੇ ਤੋਂ ਖਤਰਾ ਜਿਹੜਾ ਜੀ ਉਹ ਜ਼ਿਆਦਾ ਲੱਗਦਾ। ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਇਹਦੇ ਸੰਬੰਧੀ ਫੈਸਲਾ ਆਇਆ, ਉਧਰ ਜਿਹੜੀ ਪਾਰਲੀਮੈਂਟ ਸੀ ਉਹਦੇ ਵਿੱਚ ਇਹ ਮੁੱਦਾ ਉੱਠਿਆ। ਉਹਦੇ ਬਾਵਜੂਦ ਅਗਲੇ ਦਿਨ ਰਾਜਸਥਾਨ, ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਅਲਵਰ ਦੇ ਵਿੱਚ ਭੀੜ ਦੇ ਵੱਲੋਂ ਗਾਂ ਤਸਕਰੀ ਦੇ ਸ਼ੱਕ ਦੇ ਵਿੱਚ ਇੱਕ ਬੰਦੇ ਨੂੰ ਕੁੱਟ ਕੇ ਹੋਰ ਜਿਹੜਾ ਸੀ ਉਹ ਮਾਰ ਦਿੱਤਾ ਗਿਆ। ਇਸ ਮਾਮਲੇ 'ਚ 3 ਜਣਿਆਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਜਾ ਚੁੱਕਿਆ। ਆਈ ਥਿੰਕ ਜੇ ਦੇਖਣਾ ਹੋਵੇ ਤਾਂ ਪੰਜਾਬ ਦੀ ਸਰਕਾਰ ਵੱਲ ਵਿੱਚ ਦੇਖਿਆ ਜਾ ਸਕਦਾ ਹੈ। ਤੁਹਾਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਵੀ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਰਾਜਪੁਰੇ ਦੇ ਨੇੜੇ ਵਾਪਰੀਆਂ ਸੀ, ਜਿੱਥੇ ਕਿ ਕੁੱਟ ਕਟਾਪਾ ਜਿਹੜੇ ਲੀਡ ਡਰਾਈਵਰ ਨੇ ਉਹਨਾਂ ਦਾ ਕੀਤਾ ਗਿਆ ਸੀਗਾ। ਪਰ ਬਾਅਦ ਦੇ ਵਿੱਚ ਪੁਲਿਸ ਨੇ ਨਾ ਸਿਰਫ ਇਹਨਾਂ ਨੂੰ ਗ੍ਰਿਫਤਾਰ ਕੀਤਾ ਬਲਕਿ ਇਸ ਗਰੋਹ ਨੂੰ ਜਿਹੜਾ ਸੀਗਾ ਜੀ ਉਹ ਗ੍ਰਿਫਤਾਰ ਕਰ ਲਿਆ। ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਜਿਹੜੀ ਉਹ ਨਹੀਂ ਵਾਪਰੀ। ਜੇ ਕੁਝ ਸੂਬਿਆਂ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ ਤੇ ਸੂਬਿਆਂ ਦੀ ਢਿੱਲ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਕਾਨੂੰਨ ਨਹੀਂ ਹੈਗਾ ਕਿ ਕਾਨੂੰਨ ਸਖਤ ਨਹੀਂ ਹੈਗਾ, ਕਾਨੂੰਨ ਤਾਂ ਪਹਿਲਾਂ ਹੀ ਸਖਤ ਹੈ। ਕਾਨੂੰਨ ਤੇ ਕਾਨੂੰਨ ਜਿਹੜਾ ਬਣਾਈ ਜਾਣਗੇ, ਤਬਦੀਲੀ ਕਰੀ ਜਾਣਗੇ, ਉਹਦੇ ਨਾਲ ਇਸ ਮਸਲੇ ਦਾ ਹੱਲ ਨਹੀਂ ਜੀ। ਤੇ ਅੱਗੇ ਗੱਲ ਕਰਦੇ ਜੀ ਪੰਚਾਇਤ ਦੀਆਂ ਤੇ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਤੇ ਕੀ ਕੁਝ ਕਰ ਰਹੀਆਂ ਨੇ ਪਾਰਟੀਆਂ। ਉਹ ਪੰਚਾਇਤ ਚੋਣਾਂ ਜਿਹੜੀਆਂ ਨੇ ਜੀ ਇਹ ਸੰਭਾਵੀ ਰੂਪ ਦੇ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਆ ਸਕਦੀਆਂ ਨੇ। ਜਿਹੜੀਆਂ ਸਿਆਸੀ ਧਿਰਾਂ ਨੇ ਜੀ ਉਹ ਇਹਦੀ ਤਿਆਰੀ ਦੇ ਵਿੱਚ ਲੱਗੀਆਂ ਨੇ, ਕਿਉਂਕਿ ਉਦੋਂ ਬਾਅਦ ਤਕਰੀਬਨ ਜਿਹੜਾ ਜੀ ਲੋਕ ਸਭਾ ਦੀਆਂ ਚੋਣਾਂ ਆ ਜਾਣੀਆਂ ਨੇ। 6 ਮਹੀਨੇ ਤੁਸੀਂ ਲਾ ਕੇ ਜਿਹੜਾ ਜੀ ਉਹ ਚੱਲੋ, 5-6 ਮਹੀਨੇ ਦੇ ਵਿੱਚ ਰਹਿ ਗਏ ਆ। ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਚੋਣਾਂ ਅਰਲੀ ਹੋ ਜਾਣ, ਨਵੰਬਰ-ਦਸੰਬਰ ਦੇ ਵਿੱਚ ਹੋ ਸਕਦੀਆਂ ਨੇ ਜਿਹੜੀਆਂ ਲੋਕ ਸਭਾ ਦੀਆਂ। ਜੇ ਹੋਣੀਆਂ ਨੇ ਨਵੰਬਰ-ਦਸੰਬਰ ਦੇ ਵਿੱਚ ਤਾਂ ਮੌਜੂਦਾ ਜਿਹੜਾ ਸੈਸ਼ਨ ਆ ਉਹ ਲਾਸਟ ਵੀ ਹੋ ਸਕਦਾ ਹੈ ਮੌਜੂਦਾ ਸਰਕਾਰ ਦਾ। ਖੈਰ ਇਹ ਬਾਰ ਵਾਲੀਆਂ ਗੱਲਾਂ ਨੇ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਹੋਰਾਂ ਨੇ ਉਂਝ ਤਾਂ ਬਹੁਤਾ ਧਿਆਨ ਨਹੀਂ ਦਿੱਤਾ, ਜਿਉਂ ਇਹ ਜਿਹੜੇ ਇੰਚਾਰਜ ਬਣੇ ਦਿੱਲੀੋਂ ਬਹਿ ਕੇ ਜਿਹੜਾ ਜੀ ਇਹਦਾ ਕੰਟਰੋਲ ਕਰ ਰਹੇ ਆ। ਪਰ ਹੁਣ ਕਿਹਾ ਜਾ ਰਿਹਾ ਕਿ 13 ਅਗਸਤ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਨਵੇਂ ਰੂਪ ਦਾ ਐਲਾਨ ਕਰਕੇ ਪੰਚਾਇਤ ਤੇ ਲੋਕ ਸਭਾ ਚੋਣਾਂ ਜਿਹੜੀਆਂ ਜੀ ਇਹਦੀਆਂ ਤਿਆਰੀਆਂ ਦੇ ਵਾਸਤੇ ਤਿਆਰੀ ਆਰੰਭੀ ਜਾਊਗੀ। ਬਲਾਕ ਪੱਧਰ ਦੇ ਆਗੂਆਂ ਦੀਆਂ ਨਿਯੁਕਤੀਆਂ ਦੀ ਪ੍ਰਕਿਰਿਆ ਅਗਸਤ ਦੇ ਪਹਿਲੇ ਹਫ਼ਤੇ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ। ਹਾਈ ਕਮਾਂਡ ਪੰਜਾਬ ਦੇ ਵਾਸਤੇ ਇੱਕ ਨਵੇਂ ਪ੍ਰਧਾਨ ਦੀ ਭਾਲ ਦੇ ਵਿੱਚ ਹੈ। 1-2 ਵਿਧਾਇਕ ਵੀ ਪ੍ਰਧਾਨਗੀ ਲੈਣ ਦੇ ਵਾਸਤੇ ਯਤਨਸ਼ੀਲ ਜਿਹੜੇ ਜੀ ਉਹ ਦੱਸੇ ਜਾ ਰਹੇ ਆ। ਭਗਵੰਤ ਮਾਨ ਜਿਹੜੇ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ। ਜਿਹੜੀ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਜਿਹੜੀ ਹੈ ਜੀ ਮੁੱਖ ਤੌਰ ਦੇ ਉੱਤੇ ਪੰਜਾਬ ਦੇ ਜਿਹੜੇ ਮੀਤ ਪ੍ਰਧਾਨ ਨੇ ਡਾਕਟਰ ਬਲਬੀਰ ਸਿੰਘ ਤੇ 5 ਜ਼ੋਨਲ ਪ੍ਰਧਾਨ ਕਰ ਰਹੇ ਆ। ਡਾਕਟਰ ਬਲਬੀਰ ਸਿੰਘ ਹੋਰਾਂ ਦੀ ਜਿਹੜੀ ਕੰਮਕਾਰ ਕਰਨ ਦਾ ਤਰੀਕਾ ਹੈ, ਉਹਦੇ ਰੋਸ ਵਜੋਂ ਅਸਤੀਫਾ ਦੇਣ ਵਾਲੇ 16 ਆਗੂਆਂ ਦੀ ਪਾਰਟੀ ਦੇ ਵੱਲੋਂ ਮੀਡੀਆ ਦੇ ਵਿੱਚ ਜਾਣ ਦੇ ਦੋਸ਼ਾਂ ਦੇ ਤਹਿਤ ਜਵਾਬ ਤਲਬੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਿਹੜੇ ਇਹਨਾਂ ਦਿੱਤਾ ਸੀਗਾ ਅਸਤੀਫਾ, ਇਹਨਾਂ ਦੇ ਸਾਰਿਆਂ ਦੀ ਜਗ੍ਹਾ ਦੇ ਉੱਤੇ ਨਵੀਆਂ ਨਿਯੁਕਤੀਆਂ ਜਿਹੜੀਆਂ ਜੀ ਉਹ ਕਰ ਦਿੱਤੀਆਂ ਗਈਆਂ ਨੇ। ਜਿਹੜੇ ਕਿ ਸੰਜੇ ਸਿੰਘ ਹੋਰਾਂ ਦੇ ਧੜੇ ਦੇ ਵਜੋਂ ਜਿਹੜੇ ਉਹ ਜਾਣੇ ਜਾਂਦੇ ਆ। ਜਿਹੜਾ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਰੋਸਾ ਉਹ ਵੀ ਇਸੇ ਗੱਲ ਨੂੰ ਲੈ ਕੇ ਆ ਕਿ ਉਹਨਾਂ ਨੇ ਪ੍ਰੈਸ਼ਰ ਤਾਂ ਪਾਉਣ ਦੀ ਕੋਸ਼ਿਸ਼ ਕੀਤੀ ਸੀ 16 ਬੰਦਿਆਂ ਤੋਂ ਜਿਹੜਾ ਜੀ ਅਸਤੀਫਾ ਦਵਾ ਕੇ, ਪਰ ਇਹ ਉਲਟ ਪੈ ਗਿਆ। ਉਹਨਾਂ ਦੇ ਉਲਟ ਜਿਹੜਾ ਨਿਉ ਪੈ ਗਿਆ ਕਿ ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ। ਉਹਨਾਂ ਦੀ ਜਗ੍ਹਾ ਦੇ ਉੱਤੇ ਨਿਯੁਕਤੀਆਂ ਜਿਹੜੀਆਂ ਜੀ ਉਹ ਹੋਰ ਕਰ ਦਿੱਤੀਆਂ ਗਈਆਂ ਨੇ। ਡਾਕਟਰ ਬਲਬੀਰ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵਿਚਾਲੇ ਜਿਹੜੇ ਮਤਭੇਦ ਨੇ ਉਹ ਇਸ ਵੇਲੇ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ। ਖਾਸ ਤੌਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਹੋਰੀ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਲਿਆ ਰਹੇ ਆ। ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਜਿਨ੍ਹਾਂ ਦੀ ਸ਼ੁਰੂ ਤੋਂ ਇੱਕ ਜਿਹੜੀ ਆ ਜੀ ਮੁਸ਼ਕਲ ਬਣਦੀ ਆ ਕਿ ਉਹ ਸਾਰਾ ਕੁਝ ਆਪਣੇ ਆਲੇ ਦੁਆਲੇ ਜਿਹੜਾ ਜੀ ਉਹ ਘੇਰਾ ਰੱਖਣਾ ਚਾਹੁੰਦੇ ਨੇ। ਇਹਦੇ ਕਰਕੇ ਹੀ ਇਹ ਸਾਰਾ ਕੁਝ ਜਿਹੜਾ ਜੀ ਇਸ ਵੇਲੇ ਚੱਲ ਰਿਹਾ। ਪਾਰਟੀ ਜਿਹੜੀ ਆ ਉਹ ਸਰਪੰਚੀ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਤਾਂ ਕਰ ਰਹੀ ਹੈ। ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਹੜਾ ਆ ਖਲਾਰਾ ਪਾਰਟੀ ਦੇ ਨੇਤਾਵਾਂ ਦੇ ਵਿਚਾਲੇ ਪਿਆ ਹੋਇਆ ਕੀ ਉਹ ਇਹਨੂੰ ਕੰਟਰੋਲ ਕਰ ਲਊਗੀ ਜਾਂ ਨਹੀਂ। ਬਿਲਕੁਲ ਜੀ, ਸਾਰਿਆਂ ਦੀਆਂ ਅੱਖਾਂ ਆ ਇੱਧਰ ਹੀ ਲੱਗੀਆਂ ਹੋਈਆਂ। ਤੇ ਇਸ ਨਾਲ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤੇ ਇਸ ਦੇ 2 MLA ਕੈਨੇਡਾ ਨੇ ਵਾਪਸ ਭੇਜੇ। ਇਹ ਕਾਰਨ ਜਿਹੜਾ ਜੀ ਕੀ ਰਿਹਾ ਸਹੀ ਪੁੱਛੋ ਤਾਂ ਅਜੇ ਵੀ ਉਹ ਕਲੀਅਰ ਨਹੀਂ ਹੋ ਰਿਹਾ ਜੀ। ਜਿਹੜੀ ਕੈਨੇਡੀਅਨ ਅਥਾਰਟੀ ਹੈ ਉਹ ਇਹਦੇ ਬਾਰੇ ਦੇ ਵਿੱਚ ਉਹਨੇ ਆਫੀਸ਼ੀਅਲੀ ਤੌਰ ਦੇ ਉੱਤੇ ਕੁਛ ਵੀ ਜਿਹੜਾ ਜੀ ਉਹ ਨਹੀਂ ਦੱਸਿਆ। ਕਿੰਨੀਆਂ ਚੱਲ ਰਹੀਆਂ ਨੇ ਇਹ ਅਟਕਲਾਂ ਦੇ ਜਿਹੜੀਆਂ ਉਹ ਚੱਲ ਰਹੀਆਂ ਨੇ। ਇਹ 2 ਜਿਹੜੇ MLA ਨੇ, ਇੱਕ ਤਾਂ ਹੈਗੇ ਨੇ ਜੀ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ, ਇਹ ਹਮੇਸ਼ਾ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਹੀ ਆ।
ਤੇ ਦੂਸਰੇ ਨੇ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾ, ਇਹ ਕੈਨੇਡਾ ਦੇ ਓਟਾਵਾ ਜਿਹੜੀ ਰਾਜਧਾਨੀ ਹੈ ਕੈਨੇਡਾ ਦੀ, ਉੱਥੇ ਏਅਰਪੋਰਟ ਦੇ ਉੱਤੇ ਉਤਰੇ ਸੀਗੇ ਔਰ ਇਹਨਾਂ ਨੂੰ ਪੁੱਛਗਿੱਛ ਕੁਛ ਜਿਹੜੀ ਆ ਜੀ ਉਹ ਕੀਤੀ ਗਈ ਆ। ਪੁੱਛਗਿੱਛ ਕਰਨ ਤੋਂ ਬਾਅਦ ਇੰਨਾ ਕੁ ਪਤਾ ਲੱਗਿਆ ਕਿ ਕੁਛ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਇਹ ਸਹੀ ਤਰੀਕੇ ਨਾਲ ਨਹੀਂ ਦੇ ਸਕੇ, ਜਿਹਦੇ ਕਰਕੇ ਉਹਨਾਂ ਨੂੰ ਐਂਟਰ ਹੋਣ ਤੋਂ ਮਨਾਹੀ ਜਿਹੜੀ ਆ ਉਹ ਕਰ ਦਿੱਤੀ ਗਈ ਆ ਔਰ ਮਨਾਹੀ ਤੋਂ ਬਾਅਦ ਇਹਨਾਂ ਨੂੰ ਵਾਪਸੀ ਫਲਾਈਟ ਦੇ ਉੱਤੇ ਜਿਹੜਾ ਜੀ ਏਅਰ ਕੈਨੇਡਾ ਦੀ ਉੱਥੋਂ ਹੀ ਵਾਪਸ ਕਰ ਦਿੱਤਾ ਗਿਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਕੁਝ ਕਾਰਨ ਇਹਦੇ ਹੋ ਸਕਦੇ ਆ, ਜਿਵੇਂ ਮੈਂ ਕਿਹਾ ਕਿ ਆਫੀਸ਼ੀਅਲੀ ਤੌਰ ਦੇ ਉੱਤੇ ਇਹਨੂੰ ਨਾ ਲਿਆ ਜਾਵੇ, ਕੈਨੇਡਾ ਦੀ ਜਿਹੜੀ ਅਥਾਰਟੀ ਆ ਉਹਨੇ ਕੁਝ ਆਫੀਸ਼ੀਅਲੀ ਤੌਰ ਦੇ ਉੱਤੇ ਨਹੀਂ ਕਿਹਾ। ਕੁਝ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ 2020 ਨੂੰ ਲੈ ਕੇ ਬਿਆਨ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਆਇਆ ਸੀਗਾ, ਉਸ ਮਾਮਲੇ ਦੇ ਉੱਤੇ ਸ਼ਾਇਦ ਕੈਨੇਡਾ ਜਿਹੜਾ ਜੀ ਉਹ ਸਮਝਦਾ ਮੁਸ਼ਕਲ ਦੇ ਵਿੱਚ ਜਿਹੜਾ ਜੀ ਉਹ ਫਸ ਸਕਦਾ ਕਿ ਜਿਹੜੇ ਵੱਖਵਾਦੀ ਨੇ ਉਹਨਾਂ ਦੇ ਨਾਲ ਇਸ ਪਾਰਟੀ ਦੇ ਨੇਤਾ ਨੇ ਜਿਹੜਾ ਵੀ ਬਿਆਨ ਦਿੱਤਾ, ਇਹ ਰੀਜ਼ਨ ਹੋ ਸਕਦਾ। ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਜੀ ਕਿ ਇੱਕ ਪ੍ਰਮੁੱਖ ਰੀਜ਼ਨ ਜਿਹੜਾ ਜੀ ਉਹਦਾ ਇਹ ਹੋ ਸਕਦਾ ਹੈ ਕਿ ਜਿਹੜਾ ਅਮਰਜੀਤ ਸਿੰਘ ਸੰਦੋਆ ਨੇ ਉਹ ਇੱਕ ਗੰਭੀਰ ਮਸਲੇ ਦੇ ਵਿੱਚ ਕਿਸੇ ਟਾਈਮ ਫਸੇ ਸੀ। ਹਾਲਾਂਕਿ ਉਹਦੇ ਵਿੱਚੋਂ ਕੀ ਹੋਇਆ, ਸਮਝੌਤਾ ਹੋਇਆ, ਕਿਵੇਂ ਹੋਇਆ, ਉਸ ਕੇਸ ਦੇ ਵਿੱਚ ਤਾਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋਈ, ਉਹ ਸਗੋਂ ਮਾਮਲਾ ਜਿਹੜਾ ਸੀ ਉਹ ਵਿਗੜ ਗਿਆ ਸੀ ਆਪਸ। ਇਹ ਇੱਕ ਬੱਚੇ ਦੇ ਨਾਲ ਬਦਫੈਲੀ ਵਾਲਾ ਮਾਮਲਾ ਸੀਗਾ, ਜਿਹਦੀਆਂ ਖਬਰਾਂ ਜਦੋਂ ਉਹ ਇਲੈਕਸ਼ਨ ਦੇ ਵਿੱਚ ਖੜੇ ਹੋਏ ਉਦੋਂ ਵੀ ਜਿਹੜੀਆਂ ਸੀ ਉਹ ਚਰਚਿਤ ਰਹੀਆਂ। ਹਾਲਾਂਕਿ ਬਾਅਦ ਦੇ ਵਿੱਚ ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਕਈ ਹੋਰ ਖਬਰਾਂ ਦੇ ਵਿੱਚ ਚਰਚਿਤ ਹੋ ਗਏ। ਇੱਕ ਔਰਤ ਨੇ ਜਿਹੜਾ ਜੀ ਉਹਨਾਂ ਦੇ ਉੱਤੇ ਕੁਝ ਦੂਸ਼ਣ ਲਾਏ, ਜਿਹਦੀ ਕੋਠੀ ਇਹਨਾਂ ਨੇ ਕਿਰਾਏ ਦੇ ਉੱਤੇ ਲਈ ਹੋਈ ਸੀ, ਤੇ ਜਾਂ ਰੇਤ ਮਾਫੀਏ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗੁੱਥਮ ਗੁੱਥਾ ਹੋਏ ਨੇ, ਉਸ ਮਾਮਲੇ ਦੇ ਵਿੱਚ ਵੀ ਅਮਰਜੀਤ ਸੰਦੋਆ ਜਿਹੜੇ ਜੀ ਉਹ ਚਰਚਿਤ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਹਾਲਾਂਕਿ ਜਿਹੜਾ ਇਹ ਰੇਤ ਮਾਫੀਏ ਵਾਲਾ ਜਾਂ ਔਰਤ ਦੇ ਵੱਲੋਂ ਲਾਏ ਦੋਸ਼ ਨੇ, ਇਹ ਤਾਂ ਕੋਈ ਬਹੁਤਾ ਗੰਭੀਰ ਮਸਲਾ ਨਾ ਹੋਵੇ, ਪਰ ਜਿਹੜਾ ਇੱਕ ਮਾਮਲਾ ਉਹਨਾਂ ਦੇ ਉੱਤੇ ਕਿਸੇ ਸਮੇਂ ਦਰਜ ਹੋਇਆ ਸੀਗਾ, ਸ਼ਾਇਦ ਉਹ ਉਸ ਮਾਮਲੇ ਦੇ ਵਿੱਚ ਸਹੀ ਜਾਣਕਾਰੀ ਔਰ ਪੁਖਤਾ ਜਾਣਕਾਰੀ ਜਾਂ ਜਿਹੜੀ ਉਹਦਾ ਕੀ ਬਣਿਆ ਉਹ ਜਾਣਕਾਰੀ ਨਹੀਂ ਦੇ ਸਕੇ, ਜਿਹੜਾ ਕਿ ਕਾਰਨ ਹੋ ਸਕਦਾ ਆ ਉਹਨਾਂ ਨੂੰ ਵਾਪਸ ਕਰਨ ਦਾ। ਇਹ ਵੀ ਪਤਾ ਲੱਗਾ ਕਿ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਉਹ ਕੁਝ ਗਰਮ ਹੋ ਗਏ ਇਸ ਮਾਮਲੇ ਦੇ ਉੱਤੇ ਅਧਿਕਾਰੀਆਂ ਦੇ ਨਾਲ, ਤੇ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੂੰ ਵੀ ਜਿਹੜਾ ਸੀਗਾ ਜੀ ਉਹ ਵਾਪਸ ਕਰ ਦਿੱਤਾ। ਉਹ ਇਹ ਇੱਥੇ ਪਹੁੰਚ ਗਏ ਨੇ ਦਿੱਲੀ ਜਿਹੜੀ ਜਾਣਕਾਰੀ ਮਿਲ ਰਹੀ ਆ, ਉਹ ਆ ਕੇ ਕੀ ਦੱਸਦੇ ਆ ਪੱਖ, ਅਜੇ ਉਹਨਾਂ ਦਾ ਪੱਖ ਸਾਹਮਣੇ ਆਉਣਾ ਬਾਕੀ ਜੀ। ਤੇ ਅੱਗੇ ਗੱਲ ਕਰਦੇ ਜੀ ਅਕਾਲੀ ਭਾਜਪਾ ਸਰਕਾਰ ਦੀ, ਇਹਨਾਂ ਨੇ ਬੜੀਆਂ ਤਰੱਕੀਆਂ ਕੀਤੀਆਂ ਸੀ, ਬੜੀਆਂ ਰੌਲੀ ਪਈ ਸੀਗੀ, ਆਹ ਕਰ ਲਿਆ ਵਿੱਚ ਇੱਕ ਇਨਵੈਸਟਮੈਂਟ ਦਾ ਮੁੱਦਾ ਵੀ ਸੀਗਾ ਕਿ ਇਨਵੈਸਟਮੈਂਟ ਬਹੁਤ ਕੀਤੀ ਹੈ, ਪਰ ਨਵਜੋਤ ਸਿੱਧੂ ਨੇ ਉਸ ਦੀ ਫੂਕ ਕੱਢੀ। ਐਕਚੁਅਲੀ ਤੁਹਾਨੂੰ ਯਾਦ ਹੋਣਾ ਬੜੇ ਮੇਲੇ ਜਿਹੜੇ ਆ ਜੀ ਉਹ ਲਾਏ ਗਏ ਸੀਗੇ ਇੱਥੇ, ਮੁਲਕ ਭਰ ਤੋਂ ਜਿਹੜੇ ਸੱਦੇ ਗਏ ਸੀਗੇ ਬਿਜ਼ਨਸਮੈਨ, ਉਹਨਾਂ ਦੇ ਮਹਿੰਗੇ ਹੋਟਲਾਂ ਦੇ ਵਿੱਚ ਠਹਿਰਾਓ, ਉਹਨਾਂ ਦੀਆਂ ਟਿਕਟਾਂ ਵਗੈਰਾ, ਉਹਨਾਂ ਦੇ ਪਰਿਵਾਰ ਨੂੰ ਜਿਹੜਾ ਵੀ ਇੱਥੇ ਸੱਦਣਾ ਚਰਚਾ ਦਾ ਵਿਸ਼ਾ ਬਣਿਆ ਸੀਗਾ। ਉਦੋਂ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਸੀ ਕਿ ਜਿਹੜੇ ਬਿਜ਼ਨਸਮੈਨ ਸੀ ਉਹ ਕਹਿੰਦੇ ਚਲੋ ਇਨਵੈਸਟ ਤਾਂ ਕੀ ਕਰਨਾ, 2 ਦਿਨ 4 ਦਿਨ ਜਿਹੜੇ ਉਹ ਛੁੱਟੀਆਂ ਹੀ ਕੱਟਿਆ ਉੱਥੇ ਜਾ ਕੇ, ਉਹ ਛੁੱਟੀਆਂ ਕੱਟਣ ਵਰਗਾ ਹੀ ਜਿਹੜਾ ਵੀ ਉਹ ਹਾਲਾਤ ਸੀਗਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਜਿਹੜੇ ਇਹ ਬਿਜ਼ਨਸਮੈਨ ਸੀਗੇ, ਇਹਨਾਂ ਦੇ ਵੱਲੋਂ ਜਿਹੜੇ ਸਮਝੌਤੇ ਹੋਏ ਸੀਗੇ, MOU ਜਿਹੜੇ ਸਾਈਨ ਕੀਤੇ ਗਏ ਸੀਗੇ, ਉਹਨੂੰ ਵੱਡਾ ਪੰਜਾਬੀਆਂ ਦੇ ਨਾਲ ਫਰਾਡ ਜਿਹੜਾ ਜੀ ਉਹ ਕਰਾਰ ਦਿੱਤਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ 2 ਵੱਡੇ ਮੇਲੇ ਲਾਏ, 1,20,000 ਕਰੋੜ ਰੁਪਏ ਦੇ ਸਮਝੌਤਿਆਂ ਦੇ ਉੱਤੇ MOU ਜਿਹੜੇ ਸੀ ਉਹ ਸਾਈਨ ਦੇ ਦਾਅਵੇ ਕੀਤੇ ਗਏ। ਉਹਨਾਂ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਅਕਾਲੀ ਰਾਜ ਦੇ ਸਮੇਂ, ਪੂਰੇ ਰਾਜ ਦੇ ਦੌਰਾਨ 6,500 ਕਰੋੜ ਰੁਪਏ ਹੀ ਇਨਵੈਸਟ ਜਿਹੜੇ ਸੀ ਉਹ ਹੋਏ, 1,20,000 ਕਰੋੜ ਰੁਪਏ ਕਿੱਥੇ ਗਏ, ਜਿਹੜੇ ਸਮਝੌਤੇ ਹੋਏ ਉਹਨਾਂ ਨੇ ਕਿਹਾ ਇਹਦਾ ਕੁਛ ਨਹੀਂ ਪਤਾ ਜਿਹੜਾ ਵੀ ਉਹ ਲੱਗ ਰਿਹਾ। ਟੋਟਲ ਜਿਹੜੇ ਸਮਝੌਤੇ ਕੀਤੇ ਗਏ ਉਹਦਾ ਸਿਰਫ 5% ਇਹ ਬਣਦਾ ਜਿੰਨੀ ਇਨਵੈਸਟਮੈਂਟ ਜਿਹੜੀ ਹੈ ਜੀ ਉਹ ਹੋਈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਇਹ ਅਕਾਲੀਆਂ ਦੀ ਜਿਹੜੀ ਧੋਖਾਦਹੀ ਸੀਗੀ ਪੰਜਾਬ ਦੇ ਨਾਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਅਕਾਲੀਆਂ ਨੇ ਅਣਸੁਖਾਵਾਂ ਮਾਹੌਲ ਪੈਦਾ ਕੀਤਾ, ਜਿਹਦੇ ਕਰਕੇ ਇੱਥੇ ਕੋਈ ਇਨਵੈਸਟਮੈਂਟ ਕਰਨ ਦੇ ਵਾਸਤੇ ਤਿਆਰ ਨਹੀਂ ਸੀਗਾ। ਉਹਨਾਂ ਨੇ ਕਿਹਾ ਕਿ ਰਜਿੰਦਰ ਗੁਪਤਾ ਵਰਗੇ ਅਕਾਲੀਆਂ ਦੇ ਆਪਣੇ ਬੰਦਿਆਂ ਨੇ ਪੰਜਾਬ ਦੇ ਨਾਲ MOU ਸਾਈਨ ਕੀਤੇ, ਪਰ ਪੈਸਾ ਜਾ ਕੇ ਮੱਧ ਪ੍ਰਦੇਸ਼ ਦੇ ਵਿੱਚ ਲਾਤਾ। ਉਹਨਾਂ ਨੇ ਇੱਕ ਆਪਣਾ ਜਿਹੜਾ ਦਾਅਵਾ ਕੀਤਾ ਕਿ ਜਿਹੜੀ ਸਰਕਾਰ ਹੈ ਉਹਦੇ ਆਉਣ ਤੋਂ ਬਾਅਦ ਹੁਣ ਇੱਥੇ ਇਨਵੈਸਟਮੈਂਟ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਗਈ ਹੈ। ਪਰ ਜੇ ਉਹਦੇ ਸਰਕਾਰ ਦਾਅਵੇ ਕਰਦੀ ਹੁੰਦੀ ਉਹੋ ਜਿਹੇ ਉਹਨਾਂ ਨੇ ਜਿਹੜੇ ਜੀ ਉਹ ਦਾਅਵੇ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਸਾਬਕਾ ਸਰਕਾਰ ਨੇ ਸਾਲ 13 ਤੇ 15 ਦੇ ਵਿੱਚ 2 ਵੱਡੇ ਮੇਲੇ ਲਾਏ ਸੀ। ਰਿਲਾਇੰਸ, TK, ਬਜਾਜ ਵਰਗੀਆਂ ਵੱਡੀਆਂ ਕੰਪਨੀਆਂ ਦੇ ਮਾਲਕਾਂ ਨੂੰ ਇੱਥੇ ਬੁਲਾਇਆ ਸੀਗਾ। ਉਹਨਾਂ ਨੇ ਕਿਹਾ ਕਿ ਜਿਹੜੇ ਬਿਲਡਰ ਸੀਗੇ ਅਕਾਲੀਆਂ ਦੇ ਨਾਲ ਸੰਬੰਧਿਤ,
ਰਜਿੰਦਰ ਗੁਪਤਾ, NK ਸ਼ਰਮਾ, ਰਣਜੀਤ ਸਿੰਘ ਗਿਲਕੋ, ਕੁਲਵੰਤ ਸਿੰਘ, JLPL ਵਾਲਾ, ਉਹ ਕਹਿੰਦੇ ਇਹਨਾਂ ਨੇ ਵੀ MOU ਦੇ ਉੱਤੇ ਸਾਈਨ ਕੀਤੇ, ਪਰ ਕਿਸੇ ਨੇ ਦਵਾਨੀ ਵੀ ਜਿਹੜੀ ਆ ਪੰਜਾਬ ਦੇ ਵਿੱਚ ਇਨਵੈਸਟ ਨਹੀਂ ਕੀਤੀ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਕੋਈ 19,000 ਦੇ ਕਰੀਬ ਜਿਹੜੀਆਂ ਇਕਾਈਆਂ ਸੀਗੀਆਂ ਉਹ ਬੰਦ ਹੋ ਗਈਆਂ। ਔਰ ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਪਿਛਲੀ ਜਿਹੜੀ ਸਰਕਾਰ ਹੀ ਜ਼ਿੰਮੇਵਾਰ ਸੀ, ਕਿਉਂਕਿ ਇੰਡਸਟਰੀ ਵਾਲੇ ਸੀ ਜਿਹੜੇ ਉਹਨਾਂ ਨੇ ਨਵੇਂ ਤੋਂ ਕੀ ਆਉਣਾ ਸੀਗਾ, ਉਹ ਇਸ ਮਾਮਲੇ ਦੇ ਵਿੱਚ ਜਿਹੜੀਆਂ ਪਹਿਲੀ ਇੰਡਸਟਰੀ ਉਹ ਵੀ ਸਾਰੀ ਦੀ ਸਾਰੀ ਇੱਥੋਂ ਜਿਹੜਾ ਜੀ ਉਹ ਚਲੇਗੀ। ਵੈਸੇ ਤਾਂ ਇਹ ਪਹਿਲਾਂ ਹੀ ਪਤਾ ਸੀਗਾ, ਪਰ ਹੁਣ ਕਾਗਜ਼ੀ ਤੌਰ ਦੇ ਉੱਤੇ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਲਿਆ ਕੇ ਬਾਹਰ ਕੱਢਿਆ ਕਿ ਆਹ ਹਾਲਾਤ ਜਿਹੜੇ ਜੀ ਉਹ ਬਣੇ ਸੀਗੇ, ਜਦੋਂ ਕਿ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਗਏ ਸੀ, ਲੱਖਾਂ ਰੁਪਈਏ, ਬਲਕਿ ਲੱਖਾਂ ਤੋਂ ਵੀ ਤਾਂ ਜਿਹੜੇ ਸੀਗੇ ਇਹਨਾਂ ਮੇਲਿਆਂ ਦੇ ਉੱਤੇ ਖਰਚ ਕੀਤੇ ਗਏ ਸੀਗੇ। 5 ਸਟਾਰ 7 ਸਟਾਰ ਹੋਟਲ ਜਿਹੜੇ ਸੀ ਉਹ ਇਹਨਾਂ ਦੇ ਵਾਸਤੇ ਬੁੱਕ ਕਰਕੇ, ਔਰ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਤਾਂ ਇੰਡਸਟਰੀ ਜਿਹੜੀ ਹੈ ਜੀ ਏਦਾਂ ਹੋ ਜਾਣੀ ਆ ਜਿਵੇਂ ਇੱਕ ਅਖਬਾਰ ਦੇ ਲਾਏ ਗਏ ਬੂਟੇ ਚਾਟ ਫੇਰੇ ਹਰੇ ਦੂਜੇ। ਬਿਲਕੁਲ ਜੀ, ਖਾਦੀ ਪੀਤੀ 'ਚ ਕਈ ਕੁਛ ਹੀ ਕਹਿ ਜਾਂਦੇ ਸੀਗੇ। ਤੇ ਅੱਗੇ ਸੰਗਰੂਰ ਦੇ ਵਿੱਚ ਇੱਕ ਰਿਸ਼ਵਤ ਕਾਂਡ ਹੋਇਆ ਸੀਗਾ, ਤੇ ਉਸ ਵਿੱਚ ਇੱਕ ਨਵਾਂ ਮੋੜ ਆਇਆ। ਐਕਚੁਅਲੀ ਬੜਾ ਚਰਚਿਤ ਜਿਹੜਾ ਜੀ ਹੋਇਆ ਸੀਗਾ, ਜਿਹਦੇ ਵਿੱਚ 19 ਲੱਖ ਰੁਪਈਏ ਦੀ ਰਿਸ਼ਵਤ ਲੈ ਕੇ ਦੋਸ਼ ਲਾਉਣ ਵਾਲੇ ਜਿਹੜੇ ਵਿਅਕਤੀ ਸੀਗੇ, ਉਹਨਾਂ ਨੇ ਇਸ ਮਾਮਲੇ ਨੂੰ ਵਾਹਵਾ ਜਿਹੜਾ ਜੀ ਉਹ ਦਿਖਾਇਆ ਸੀਗਾ। ਉਦੋਂ ਦੇ ਜਿਹੜਾ ਪੁਲਿਸ ਮੁਖੀ ਸੀਗਾ, ਉਹਦੇ ਚ 5 ਪੁਲਿਸ ਅਧਿਕਾਰੀਆਂ ਦੇ ਖਿਲਾਫ ਇਹ ਨਜਾਇਜ਼ ਪੁਲਿਸ ਹਿਰਾਸਤ ਦੇ ਵਿੱਚ ਰੱਖਣ ਤੇ ਉਹਨਾਂ ਤੋਂ 19 ਲੱਖ ਰੁਪਈਆ ਜਿਹੜਾ ਜੀ ਉਹ ਰਿਸ਼ਵਤ ਲੈਣ ਦੀ ਗੱਲ ਆਖੀ ਗਈ ਸੀਗੀ। ਇਹ ਵਿਜੀਲੈਂਸ ਦੀ ਸਿਫਾਰਿਸ਼ ਦੇ ਉੱਤੇ DGP ਪੰਜਾਬ ਦੇ ਦਫ਼ਤਰ ਦੇ ਵੱਲੋਂ SSP ਜ਼ਰੂਰ ਨੂੰ ਹੁਣ ਚਿੱਠੀ ਲਿਖ ਕੇ ਇਹ ਜਿਹੜੇ ਦੋਸ਼ ਲਾਉਣ ਵਾਲੇ ਦੋਵੇਂ ਸੀਗੇ ਜੀ, ਉਹਨਾਂ ਨੂੰ ਲੌਂਗੋਵਾਲ ਪੁਲਿਸ ਥਾਣੇ ਦੇ ਵਿੱਚ 16 ਫਰਵਰੀ 17 ਨੂੰ ਦਰਜ ਹੋਏ ਕਤਲ ਕੇਸ ਦੇ ਵਿੱਚ ਨਾਮਜ਼ਦ ਕਰਕੇ ਅਗਲੀ ਤਫਤੀਸ਼ ਅਮਲ ਦੇ ਵਿੱਚ ਲਿਆਉਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। ਇਹ ਉਲਟਾ ਜਿਹੜਾ ਜੀ ਉਹਨਾਂ ਦੇ ਉੱਤੇ ਹੀ ਮਾਮਲਾ ਜਿਹੜਾ ਇੱਕ ਦੇ ਨਾਲ ਨਿਕਲ ਪਿਆ ਜਾਂ ਦਰਜ ਹੋ ਗਿਆ। ਧਨਵੰਤ ਸਿੰਘ ਬਹਾਦਰਪੁਰ ਦਾ ਰਹਿਣ ਵਾਲਾ, ਹਰਜਿੰਦਰ ਸਿੰਘ ਦੁੱਗਾ ਦਾ ਜਿਹੜਾ ਜੀ ਉਹ ਰਹਿਣ ਵਾਲਾ, 1.5 ਸਾਲ ਤੋਂ ਉਹ ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ ਉਡੀਕ ਰਹੇ ਆ। ਉਹ ਕਹਿੰਦੇ ਆ ਕਿ ਅਸੀਂ ਪਹਿਲਾਂ ਹੀ ਖਦਸ਼ਾ ਜਿਹੜਾ ਪ੍ਰਗਟ ਕੀਤਾ ਸੀਗਾ ਕਿ ਵੱਡੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਵਿੱਢੀ ਜੰਗ ਦਾ ਉਹਨਾਂ ਨੂੰ ਖਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਸਕਦਾ ਹੈ। 16 ਫਰਵਰੀ 17 ਨੂੰ ਲੌਂਗੋਵਾਲ ਦੇ ਵਿੱਚ ਦਿਨ ਦਿਹਾੜੇ ਫਾਈਨੈਂਸਰ ਹਰਦੇਵ ਸਿੰਘ ਹੈਪੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਦੇ ਦੋਸ਼ ਦੇ ਵਿੱਚ ਗੈਂਗਸਟਰ ਬਲਵਿੰਦਰ ਸਿੰਘ ਔਰ ਬੱਬਲ ਰੰਧਾਵਾ ਸਣੇ 5 ਜਾਣਿਆਂ ਦੇ ਖਿਲਾਫ ਕੇਸ ਦਰਜ ਕੀਤਾ ਸੀਗਾ। 7 ਅਪ੍ਰੈਲ 17 ਨੂੰ ਲੌਂਗੋਵਾਲ ਦੇ ਫਾਈਨੈਂਸਰ ਕਤਲ ਕੇਸ ਦੇ ਦੌਰਾਨ 2 ਗਰੀਬ ਕਿਸਾਨਾਂ ਨੂੰ ਨਜਾਇਜ਼ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ। 19.5 ਲੱਖ ਰੁਪਏ ਰਿਸ਼ਵਤ ਲੈ ਕੇ ਛੱਡਣ ਦਾ ਮਾਮਲਾ ਸਾਹਮਣੇ ਆਇਆ ਔਰ ਪੀੜਤ ਕਿਸਾਨਾਂ ਦੇ ਵੱਲੋਂ ਸੰਗਰੂਰ ਦੇ ਉਦੋਂ ਦੇ SSP ਇੰਦਰਬੀਰ ਸਿੰਘ, ਸੁਨਾਮ ਦੇ ਉਦੋਂ ਦੇ DSP ਜਸ਼ਨ ਸਿੰਘ ਗਿੱਲ, ਥਾਣਾ ਲੌਂਗੋਵਾਲ ਦੇ ਮੁਖੀ ਸਿਕੰਦਰ ਸਿੰਘ, ਪੁਲਿਸ ਚੌਂਕੀ ਬਡਰੁੱਖਾ ਦੇ ਇੰਚਾਰਜ ਗੁਰਮੇਲ ਸਿੰਘ ਤੇ ਅਜੀਤ ਨਗਰ ਪੁਲਿਸ ਚੌਂਕੀ ਦੇ ਇੰਚਾਰਜ ਬਲਜਿੰਦਰ ਸਿੰਘ ਚੱਠਾ ਦੇ ਖਿਲਾਫ ਦੋਸ਼ ਜਿਹੜੇ ਉਹ ਲਾਏ ਗਏ ਸੀਗੇ। ਦੋਸ਼ਾਂ ਦੀ ਪੜਤਾਲ ਦੇ ਮਗਰੋਂ ਡਿਸਟ੍ਰਿਕਟ ਦੇ SSP ਮਨਦੀਪ ਸਿੱਧੂ ਹੋਰਾਂ ਦੇ ਵੱਲੋਂ ਇਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਕਰਨ ਜਾਂ ਵਿਜੀਲੈਂਸ ਜਾਂਚ ਕਰਾਉਣ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਸੀਗਾ। ਮੁੱਖ ਮੰਤਰੀ ਹੋਰਾਂ ਨੇ ਇਸ ਚਰਚਿਤ ਰਿਸ਼ਵਤ ਕਾਂਡ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਸੀਗੀ। 25 ਅਪ੍ਰੈਲ ਨੂੰ ਦੋਵੇਂ ਪੀੜਤਾਂ ਦੇ ਵੱਲੋਂ ਸੰਗਰੂਰ ਅਦਾਲਤ ਦੇ ਵਿੱਚ ਉਦੋਂ ਦੇ SSP ਸਣੇ 5 ਦੇ ਖਿਲਾਫ ਸ਼ਿਕਾਇਤ ਦਰਜ ਜਿਹੜੀ ਆ ਜੀ ਉਹ ਕਰਵਾ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀਗੀ। ਇਹ ਮਾਮਲਾ ਅਜੇ ਸੁਣਵਾਈ ਇਹਦੀ ਨਾ, ਪਰ ਹੁਣ ਉਲਟਾ ਸ਼ਿਕਾਇਤਕਰਤਾ ਜਿਹੜੇ ਆ ਜੀ ਉਹ ਵੀ ਇੱਕ ਟਾਈਪ ਦੇ ਨਾਲ ਧਰ ਲਏ ਗਏ ਨੇ ਜੀ। ਤਾਂ ਕਿ ਨਸ਼ਿਆਂ ਦੀ ਗੱਲ ਕਰਦੇ ਆ, ਜਿਹੜੀ ਤੁਸੀਂ ਇੱਕ ਕਹਿੰਦੇ ਕਿ ਨਸ਼ਿਆਂ ਦੇ ਖਿਲਾਫ ਕੰਮ ਵਿੱਢਿਆ ਸੀਗਾ, ਕਾਫੀ ਲੋਕਾਂ ਨੇ ਉਸ ਦੇ ਵਿੱਚ ਯੋਗਦਾਨ ਪਾਇਆ। ਇੱਕ ਤੇ ਉਹਦੇ ਬਾਰੇ ਜ਼ਰੂਰ ਦੱਸਿਆ ਕਿ ਉਹ ਕਿਸ ਤਰ੍ਹਾਂ ਚੱਲ ਰਿਹਾ, ਤੇ ਦੂਜੇ ਸੁਪਰੀਮ ਕੋਰਟ ਨੇ ਏਮਸ ਨੂੰ ਵੀ ਯੋਜਨਾ ਬਣਾਉਣ ਲਈ ਕਿਹਾ। ਇਹ ਇਸ ਵੇਲੇ ਜਿਹੜਾ ਜੀ ਇਹਦਾ ਦੂਸਰਾ ਪੜਾਅ ਚੱਲ ਰਿਹਾ 21 ਤੋਂ 31 ਤੱਕ। ਜਿਵੇਂ ਪਿਛਲੀ ਵਾਰੀ ਸਰਕਾਰ ਨੇ ਉਲਝਾਇਆ ਸੀ ਡੋਪ ਟੈਸਟ ਦਾ ਨਾਰਾ ਦੇ ਕੇ, ਉਹ ਤਾਂ ਕਿਤੇ ਹਵਾ ਹੋ ਗਿਆ ਜੀ। ਮੁੜ ਕੇ ਤਾਂ ਕਿਉਂਕਿ ਇੱਕ ਦਾ ਆ ਗਿਆ ਜਿਹੜਾ ਡੋਪ ਟੈਸਟ ਸੀਗਾ ਉਹ ਨੈਗੇਟਿਵ ਆ ਗਿਆ, ਤੇ ਉਸ ਤੋਂ ਬਾਅਦ ਸਾਰਾ ਮਾਮਲਾ ਜਿਹੜਾ ਸੀ ਉਹ ਠੱਪ ਹੋ ਗਿਆ। ਫੇਰ ਨਹੀਂ ਇਹ ਗੱਲ ਜਿਹੜੀ ਜੀ ਉਹ ਗਾਂਹ ਤੁਰੀ, ਤੇ ਉਹਦੇ ਜਿਹੜਾ ਜੀ ਕਰਕੇ ਅਕਾਲ ਜਿਹੜੇ ਹੈ ਨੇ ਜੀ ਨੇਤਾ ਨੇ, ਉਹਨਾਂ ਦਾ ਹੋਪ ਟੈਸਟ ਸਾਰਾ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ 21 ਤੋਂ 31 ਤੱਕ। ਇੱਕ ਐਲਾਨਨਾਮਾ ਤਿਆਰ ਕੀਤਾ ਗਿਆ ਪੰਜਾਬ ਦੀ ਤਰਫੋਂ ਕਿ ਇਹ ਨੇਤਾ ਜਿਹੜੇ ਨੇ ਉਸ ਐਲਾਨਨਾਮੇ ਦੇ ਉੱਤੇ ਸਾਰੇ MLA ਸਾਰੇ MP ਜਿਹੜੇ ਜੀ ਉਹ ਦਸਤਖਤ ਕਰਨ, ਤੇ ਇਹ ਦੱਸਣ ਕਿ ਉਹ ਕਿਹਦੇ ਨਾਲ ਨੇ। ਜੇ ਉਹ ਪੰਜਾਬ ਦੇ ਨਾਲ ਨੇ ਤੇ ਇਹਦੇ ਉੱਤੇ ਸਾਈਨ ਕਰਕੇ ਇਹ ਕਹਿਣ ਕਿ ਉਹ ਕਿਸੇ ਨਸ਼ਾ ਵੇਚਣ ਵਾਲੇ ਦੀ ਕੋਈ ਹਮਾਇਤ ਨਹੀਂ ਕਰਦੇ ਤੇ ਨਾ ਅੱਗੋਂ ਜਿਹੜੀ ਆ ਜੀ ਉਹ ਕਰਨਗੇ, ਤੇ ਨਾ ਆਪਣੀਆਂ ਚੋਣਾਂ ਦੇ ਦੌਰਾਨ ਕੋਈ ਨਸ਼ਾ ਜਿਹੜਾ ਜੀ ਉਹ ਵਰਤਾਉਣਗੇ।
ਕਿੰਨਿਆਂ ਦੇ ਸਾਈਨ ਹੁੰਦੇ ਆ ਜੀ 31 ਤਰੀਕ ਨੂੰ ਜਿਹੜਾ ਇਹਦੇ ਉੱਤੇ ਦੱਸਿਆ ਜਾਊਗਾ। ਪਰ ਸੁਪਰੀਮ ਕੋਰਟ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਿਹੜਾ ਉਹਨੂੰ ਇਹ ਗੱਲ ਕਹੀ ਆ ਕਿ ਉਹ ਸਕੂਲ ਜਾਂਦੇ ਬੱਚਿਆਂ ਸਣੇ ਸਮਾਜ 'ਚੋਂ ਨਸ਼ਿਆਂ 'ਚ ਫੈਲ ਰਹੀ ਜਿਹੜੀ ਅਲਾਮਤ ਹੈ ਇਹਦੇ ਉੱਤੇ ਨੱਥ ਪਾਉਣ ਲਈ ਕੌਮੀ ਕਾਰਜ ਯੋਜਨਾ ਜਿਹੜੀ ਉਹ ਤਿਆਰ ਕਰੇ। ਚੀਫ ਜਸਟਿਸ ਹੋਰਾਂ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਦੇ ਵੱਲੋਂ ਪੇਸ਼ ਹੋਏ ਸੋਲਿਸਿਟਰ ਜਨਰਲ ਮਨਿੰਦਰ ਸਿੰਘ ਨੂੰ ਸਪਸ਼ਟ ਕੀਤਾ ਹੈ ਕਿ ਨਸ਼ਿਆਂ ਦੇ ਉੱਤੇ ਕਾਬੂ ਪਾਉਣ ਲਈ ਸਰਕਾਰ ਤੇ ਏਮਜ਼ ਨੂੰ ਨੀਤੀ ਬਣਾਉਣ ਲਈ ਵਾਧੂ ਸਮਾਂ ਨਹੀਂ ਦਿੱਤਾ ਜਾਊਗਾ ਕਿਉਂਕਿ ਇਹ ਮੁੱਦਾ ਕੌਮੀ ਮਹੱਤਤਾ ਦਾ ਹੈ। ਬੈਂਚ ਨੇ ਕਿਹਾ ਕਿ ਜਿਹੜੇ ਵਧੀਕ ਸੋਲਿਸਿਟਰ ਜਨਰਲ ਮਨਿੰਦਰ ਸਿੰਘ ਦੀਆਂ ਦਲੀਲਾਂ ਸੁਣਨ ਦੇ ਮਗਰੋਂ ਅਸੀਂ ਏਮਜ਼ ਦੇ ਡਾਕਟਰਾਂ ਨੂੰ ਇਹ ਹਦਾਇਤ ਕਰਦੇ ਹਾਂ ਕਿ ਉਹ 7 ਸਤੰਬਰ ਤੱਕ ਜਾਂ ਪਹਿਲਾਂ ਉੱਚ ਤਾਕਤੀ ਕਮੇਟੀ ਦੀ ਰਿਪੋਰਟ ਨੂੰ ਅੰਤਿਮ ਰੂਪ ਦੇਣ ਔਰ ਇਹ ਵੀ ਸਪਸ਼ਟ ਕੀਤਾ ਜਾਂਦਾ ਕਿ ਅੱਗੋਂ ਕੋਈ ਵੀ ਵਾਧੂ ਸਮਾਂ ਨਹੀਂ ਦਿੱਤਾ ਜਾਊਗਾ। ਏਮਜ਼ ਦੇ ਸਮਰੱਥ ਅਧਿਕਾਰੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਨੀਤੀ ਘੜਨਾ ਕੌਮੀ ਮਹੱਤਤਾ ਦਾ ਮਾਮਲਾ ਹੈ ਤੇ ਇਹਦੇ ਵਿੱਚ ਕਿਸੇ ਦੇਰੀ ਨੂੰ ਬਰਦਾਸ਼ਤ ਜਿਹੜਾ ਜੀ ਨਹੀਂ ਕੀਤਾ ਜਾਊਗਾ। ਹੁਣ ਏਮਜ਼ ਦੇ ਉੱਤੇ ਜਿਹੜਾ ਸਾਰਾ ਕੁਝ ਹੈ ਜੀ ਇਹ ਡਿਪੈਂਡ ਹੈ ਕਿ ਉਹ ਇਹ ਮੀਟਿੰਗ ਕਿਹੜੇ ਤਰੀਕੇ ਦੀ ਜਿਹੜੀ ਹੈ ਜੀ ਉਹ ਲੈ ਕੇ ਆਉਂਦਾ। ਇਹ ਚੰਗੀ ਗੱਲ ਹੈ। ਗੰਭੀਰ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ ਵੀ ਨੋਟਿਸ ਜਿਹੜਾ ਜੀ ਉਹ ਲਿਆ। ਬਹੁਤ ਚੰਗੀ ਗੱਲ ਹੈ ਜੀ, ਜੋ ਬਹੁਤ ਪਹਿਲਾਂ ਲੈਣਾ ਚਾਹੀਦਾ ਸੀਗਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਜੋ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਆ ਉਸ ਦੇ ਵਿੱਚ ਜਿੱਥੇ ਭਗਵੰਤ ਮਾਨ ਨੇ ਬਹੁਤ ਵਧੀਆ ਮੁੱਦੇ ਚੱਕੇ ਆ ਪੰਜਾਬ ਤੋਂ, ਪੰਜਾਬ ਦੇ ਲੋਕਾਂ ਨਾਲ, ਸਿੱਖਾਂ ਦੇ ਨਾਲ ਪੱਗ ਦਾ ਮੁੱਦਾ ਹੋ ਗਿਆ, ਉੱਥੇ ਦੂਜੇ ਪਾਸੇ ਜੇ ਚੰਦੂਮਾਜਰਾ ਦੀ ਗੱਲ ਦੇਖੀਏ ਤਾਂ ਉਸਨੇ ਫਿਰ ਅਕਾਲੀ ਦਲ ਨੂੰ ਤੱਤੇ ਪਾਣੀ 'ਚ ਪਾਇਆ। ਜੀ ਜੇ ਤੁਸੀਂ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦਾ ਪਾਰਲੀਮੈਂਟ ਦੇ ਵਿੱਚ ਦਿੱਤਾ ਗਿਆ ਇਹ ਭਾਸ਼ਣ ਸੁਣੋ, ਚਲੋ ਲੈਂਗੁਏਜ ਵਾਲੇ ਮਾਮਲੇ ਦੇ ਉੱਤੇ ਤਾਂ ਸਕਦਾ ਕਿਸੇ ਦੀ ਕੋਈ ਕਮਾਂਡ ਜਿਹੜੀ ਹੈ ਜੀ ਉਹਦੇ ਤੇ ਨਹੀਂ ਹੈਗੀ। ਵੈਸੇ ਤਾਂ ਉਹ ਪ੍ਰੋਫੈਸਰ ਨਾਲ ਲਾਉਂਦੇ ਆ, ਜੇ ਉਹ ਪੰਜਾਬੀ ਨਹੀਂ ਤਾਂ ਇੰਗਲਿਸ਼ ਦੇ ਵਿੱਚ ਹੀ ਬੋਲ ਲੈਂਦੇ। ਇਹ ਹਿੰਦੀ ਤਾਂ ਪਤਾ ਨਹੀਂ ਹੈ ਕਿਹੜੀ ਸੀ, ਕਿਹੋ ਜਿਹੀ ਜਿਹੜੀ ਸੀਗੀ ਬਣਦੀ ਕੇ ਬੂਥੇ ਨੇ ਜਿਹੜੀ ਆ, ਉਹ ਹਿੰਦੀ ਦੇ ਲਫ਼ਜ਼ ਤਾਂ ਹੈ ਨਹੀਂ ਗੇ। ਯਾਰ ਉਹ ਚੀਜ਼ਾਂ ਨੂੰ ਪਾਸੇ ਵੀ ਕਰ ਦਿੱਤਾ ਜਾਵੇ ਤਾਂ ਜੇ ਤੁਸੀਂ ਉਸ ਨੂੰ ਦੁਬਾਰਾ ਸੁਣੋ ਤਾਂ ਉਹਦੇ ਵਿੱਚੋਂ ਜਿਹੜੀ ਇਹਨਾਂ ਦੀ ਇੱਕ ਚੀਜ਼ ਬਾਰ-ਬਾਰ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅਕਾਲੀ ਦਲ ਨੂੰ ਜਿਹੜਾ ਖਤਰਾ ਇਸ ਵੇਲੇ ਮਹਿਸੂਸ ਹੋ ਰਿਹਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਦਾ ਜਦੋਂ ਵੀ ਜ਼ਿਕਰ ਛੁੱਟਦਾ ਉਹ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਅਪਸੈਟ ਹੋ ਜਾਂਦੇ ਆ। ਇਹ ਬਰਗਾੜੀ ਦੇ ਵਿੱਚ ਜਿਹੜੇ ਬੈਠੇ ਆ ਮੁਤਵਾਦੀ ਜਥੇਦਾਰ ਬੈਠੇ ਆ, ਚਲੋ ਉਹ ਕਿਉਂ ਬੈਠੇ ਆ, ਕਿਵੇਂ ਬੈਠੇ ਆ, ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਪਾਸੇ ਹੋ ਸਕਦੀਆਂ ਨੇ। ਉਹ ਮੰਗ ਇਹ ਕਰ ਰਹੇ ਆ ਕਿ ਇਹਨਾਂ ਘਟਨਾਵਾਂ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ। ਮੇਰਾ ਖਿਆਲ ਹਰ ਜਿਹੜਾ ਭਾਈਚਾਰੇ ਦਾ ਮੈਂਬਰ ਦੁਨੀਆ 'ਚ ਕਿਤੇ ਵੀ ਬੈਠਾ ਉਹ ਚਾਹੁੰਦਾ ਹੈ ਕਿ ਇਸ ਮਾਮਲੇ ਦੇ ਉੱਤੇ ਅਸਲੀਅਤ ਸਾਹਮਣੇ ਆਵੇ। ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੇ ਚੱਲ ਤਾਂ ਕੁਛ ਰਿਹਾ ਸੀ ਪਾਰਲੀਮੈਂਟ ਦੇ ਵਿੱਚ, ਪਰ ਇਸ ਮਸਲੇ ਦੇ ਉੱਤੇ ਇਹ ਕਹਿ ਦੇਣਾ ਕਿ ਉੱਥੇ ਸਰਕਾਰ ਨੇ ਟੈਂਟ ਲਾ ਕੇ ਦਿੱਤੇ ਆ, ਪੰਜਾਬ ਸਰਕਾਰ ਨੇ, ਉੱਥੇ ਪੰਜਾਬ ਸਰਕਾਰ ਨੇ ਵਾਸ਼ਰੂਮ ਜਿਹੜੇ ਆ ਜੀ ਇਹਨਾਂ ਨੂੰ ਬਣਾ ਕੇ ਦਿੱਤੇ ਆ, ਜਿਹਦੇ ਕਰਕੇ ਉਹ ਕਹਿੰਦੇ ਜੀ ਕਿ ਪੰਜਾਬ ਨੂੰ ਜੋ ਉਹਨਾਂ ਨੇ ਹਿੰਦੀ ਦੇ ਵਿੱਚ ਕਿਹਾ ਕਿ ਬਲਦੀ ਦੇ ਬੂਥੇ ਦੇ ਵਿੱਚ ਜਿਹੜਾ ਜੀ ਉਹ ਦੇ ਰਹੇ ਆ। ਹਿੰਦੀ 'ਚ ਤਾਂ ਵੈਸੇ ਇਹ ਜਿਹੜੇ ਸ਼ਬਦ ਨਹੀਂ ਹੈਗੇ, ਪਰ ਫਿਰ ਵੀ ਜਿਹੜਾ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਇੰਨਾ ਇਸ ਗੱਲ ਨੂੰ ਲੈ ਕੇ ਜਿਹੜਾ ਜੀ ਉਹ ਔਖੇ ਕਿਉਂ ਹੋ ਜਾਂਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਕੋਈ ਗੱਲ ਜਿਹੜੀ ਹੁੰਦੀ ਹੈ ਜਾਂ ਉਹਦੀ ਜਾਂਚ ਦੀ ਗੱਲ ਹੁੰਦੀ ਹੈ, ਚਾਹੇ ਉਹ ਜਿਹੜੇ ਸਾਬਕਾ ਜਸਟਿਸ ਨੇ ਰਣਜੀਤ ਸਿੰਘ ਕਮਿਸ਼ਨ ਹੋਰਾਂ ਵਾਲੀ ਗੱਲ ਹੋਵੇ, ਉਹਨੂੰ ਨਕਾਰੀ ਜਾਂਦੇ ਨੇ ਕਿ ਅਸੀਂ ਉਹਨੂੰ ਮੰਨਦੇ ਹੀ ਨਹੀਂ। ਰਿਪੋਰਟ ਤਾਂ ਅਜੇ ਆਉਣੀ ਆ, ਉਸ ਰਿਪੋਰਟ ਦੇ ਵਿੱਚ ਕੀ ਲਿਖਿਆ ਕਿਸੇ ਨੂੰ ਕੁਛ ਨਹੀਂ ਪਤਾ, ਇਹ ਕਮਿਸ਼ਨ ਹੀ ਨਕਾਰੀ ਜਾਂਦੇ ਆ। ਅਕਾਲੀ ਦਲ ਜਿਹੜਾ ਕਿ ਪੰਥਕ ਪਾਰਟੀ ਦੇ ਵਜੋਂ ਕਿਸੇ ਟਾਈਮ ਜਿਹੜਾ ਜੀ ਉਹ ਵਿਚਰਦਾ ਹੁੰਦਾ ਸੀਗਾ ਔਰ ਅਕਾਲੀ ਦਲ ਦੀ ਹੋਂਦ ਵੀ ਉਨੀ ਦੇਰ ਤੱਕ ਰਹੀ ਜਿੰਨੀ ਦੇਰ ਤੱਕ ਉਹ ਪੰਥਕ ਇਸ਼ੂ ਜਿਹੜੇ ਸੀ ਉਹ ਉਠਾਉਂਦਾ ਰਿਹਾ। ਚਾਹੇ ਪਿਛਲੇ ਦਿਨਾਂ ਦੇ ਵਿੱਚ ਮਲੋਟ ਦੇ ਵਿੱਚ ਹੋਈ ਰੈਲੀ ਹੋਵੇ, ਉੱਥੇ ਪ੍ਰਧਾਨ ਮੰਤਰੀ ਨੇ ਜਿਵੇਂ ਪੱਗ ਜਿਹੜੀ ਸੀ ਉਹ ਲਾ ਕੇ ਮਾਰੀ, ਉਹ ਮਸਲਾ ਹੋਵੇ, ਚਾਹੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰੇ ਤੋਂ ਆਇਆ ਲੰਗਰ ਹੋਵੇ ਤੇ ਉਹਦੀ ਬੇਅਦਬੀ ਹੋਵੇ। ਇਸ ਮਾਮਲੇ ਦੇ ਵਿੱਚ ਪਹਿਲੇ ਹੀ ਤੋਏ ਜਿਹੜੀ ਹੈ ਜੀ ਉਹ ਅਕਾਲੀ ਦਲ ਨੇ ਖੱਟੀ ਆ ਪਿਛਲੇ ਦਿਨਾਂ ਦੇ ਵਿੱਚ। ਤੇ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦਾ ਜਿਹੜਾ ਇਹ ਭਾਸ਼ਣ ਹੈ ਜਿਹੜਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਦਿੱਤਾ, ਉਹਨੇ ਇੱਕ ਵਾਰੀ ਫੇਰ ਅਕਾਲੀ ਦਲ ਤੋਂ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਖੋਲੀਆਂ ਨੇ, ਤੱਤੇ ਪਾਣੀ 'ਚ ਪਾਇਆ। ਕਿਉਂਕਿ ਇੱਕ ਪਾਸੇ ਤਾਂ ਅਕਾਲੀ ਦਲ ਤਰਲੋ ਮੱਛੀ ਹੋ ਰਿਹਾ ਕਿ ਉਹਨੂੰ ਕੋਈ ਪੰਥਕ ਮੁੱਦਾ ਮਿਲੇ ਤੇ ਉਹ ਰਾਜਨੀਤੀ ਉਸ ਪੰਥਕ ਮੁੱਦੇ ਦੇ ਉੱਤੇ ਕਰਕੇ ਦੁਬਾਰਾ ਫੇਰ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਖੜੀਆਂ ਜੜ੍ਹਾਂ ਜਿਹੜੀ ਦੀ ਉੱਠ ਕੇ। ਪਰ ਇਹ ਜਿਹੜੀ ਸਪੀਚ ਹੈ ਜੀ ਇਹਨੇ ਇੱਕ ਵਾਰੀ ਫੇਰ ਪੰਥਕ ਮੁੱਦੇ ਤੋਂ ਜਿਹੜਾ ਜੀ ਉਹ ਅਕਾਲੀ ਦਲ ਨੂੰ ਪਰਾਂ ਕਰ ਦਿੱਤਾ। ਬਿਲਕੁਲ ਜੀ, ਪੰਥਕ ਮੁੱਦੇ ਨਹੀਂ ਕਦੀ ਚੱਕੇ ਨਹੀਂ, ਪਿਛਲੇ 33-34 ਸਾਲ ਤੋਂ ਇਸ ਤਰ੍ਹਾਂ ਹੀ ਹੋ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ, ਧੰਨਵਾਦ ਜੀ, ਸਤਿ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਨਾਲ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।